ਸਾਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਰਿਹਾ ਕਿ ਵੀ ਪੰਜਾਬ ਦੇ ਵਿੱਚ ਇੱਕ ਦਹਾਕਾ ਉਹਨਾਂ ਨੇ ਸਿੱਖ ਨਸਲਕੁਸ਼ੀ ਕੀਤੀ। ਫਿਰ ਉਹਨਾਂ ਨੇ ਸਿਸਟਮੈਟਿਕ ਢੰਗ ਦੇ ਨਾਲ ਲੱਚਰ ਕਲਚਰ, ਲੱਚਰ ਜਿਹਨੂੰ ਸੱਭਿਆਚਾਰ ਦਾ ਨਾਂ ਦਿੱਤਾ ਗਿਆ, ਉਹ ਪ੍ਰਮੋਟ ਕੀਤਾ। ਨਾਲ ਦੀ ਨਾਲ ਉਹਨਾਂ ਨੇ ਡਰੱਗਸ ਪ੍ਰਮੋਟ ਕੀਤੀ। ਇਸ ਵੇਲੇ ਪੰਜਾਬ ਜਿਹੜਾ ਹੈ ਉਹ ਡੰਪਿੰਗ ਗਰਾਊਂਡ ਬਣਿਆ ਹੋਇਆ ਹੈ, ਡਰੱਗਸ ਲਈ ਵੀ, ਹਥਿਆਰਾਂ ਲਈ ਵੀ। ਪੰਜਾਬ ਐਂਡ ਇਟਸ ਯੂਥ ਆਰ ਬੀਇੰਗ ਡੈਲੀਬਰੇਟਲੀ ਟਾਰਗੇਟਡ। ਜਿਹੜੀ ਗੱਲ ਅਸੀਂ ਕਹਿ ਰਹੇ ਹਾਂ, ਉਹਨਾਂ ਦਾ ਹੈਲਥ ਮਿਨਿਸਟਰ ਪੰਜਾਬ ਦਾ ਕਹਿ ਰਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਜਾਣ ਬੁੱਝ ਕੇ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਕਿ ਜਿਹੜੇ ਇੰਟਰਨੈਸ਼ਨਲ ਬਾਰਡਰ ਤੋਂ ਗੁਜਰਾਤ ਦਾ ਅਡਾਨੀ ਪੋਰਟ ਦੇ ਕੋਲ ਹੈ, 80% ਦੀ ਡਰੱਗਸ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਹੀ ਡੰਪ ਕੀਤੀਆਂ ਜਾ ਰਹੀਆਂ ਨੇ। ਬਾਰਡਰ ਤੋਂ ਦਾ ਵੀ ਕੰਟਰੋਲ ਸੈਂਟਰ ਦੇ ਕੋਲ ਹੈ ਤੇ 50 ਕਿਲੋਮੀਟਰ ਤੱਕ ਦਾ ਏਰੀਆ ਸੈਂਟਰ ਨੇ ਆਪਣੇ ਕੰਟਰੋਲ 'ਚ ਲਿਆ ਹੈ। ਯੈਟ ਡਰੱਗਸ ਐਂਡ ਆਰਮਸ ਆਰ ਬੀਇੰਗ ਸਮਗਲਡ ਥਰੂ ਡਰੋਨਸ ਐਂਡ ਆਰ ਬੀਇੰਗ ਸੋਲਡ ਇਨ ਦਾ ਸਟੇਟ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਅਮਰ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਵਿੱਚ ਡਰੱਗਸ ਦੇ ਧੰਦੇ ਲਈ ਜ਼ਿੰਮੇਵਾਰ ਹੈ। ਉਹਨਾਂ ਨੇ ਇਸ ਸੰਬੰਧੀ ਗੁਜਰਾਤ ਜੇਲ੍ਹ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਦਾ ਖਾਸ ਜ਼ਿਕਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਗਰੋ ਹੋ ਰਹੇ ਹੁੰਦੇ ਹਾਂ ਉਹਨਾਂ ਜ਼ਮਾਨਿਆਂ 'ਚ ਜਿਹੜਾ ਕੋਈ ਸ਼ੇਅਰ ਕਾਮਨ ਉਹਨਾਂ ਜ਼ਮਾਨਿਆਂ 'ਚ ਤਾਂ ਉਹ ਗੱਪਾਂ ਰਾਹੀਂ ਜਾਂ ਸਕੂਲ ਜਾਂ ਕਾਲਜ ਦੀਆਂ ਕੰਟੀਨਾਂ ਦੇ ਵਿੱਚ ਹੀ ਹੁੰਦਾ ਸੀ। ਔਰ ਇੱਕ ਸ਼ੇਅਰ ਜਿਹੜਾ ਬੜਾ ਪੋਪੂਲਰ ਹੁੰਦਾ ਸੀ ਇਹ ਸੀ ਕਿ ਬਈ ਸੱਚਾਈ छुप नहीं सकती, बनावट के असूलों से खुशबू आ नहीं सकती कभी कागज़ के फूलों से। और उस शेयर के जवाब फिर किसी ने काउंटर शेयर जड़िया कि भाई सच्चाई छुप भी सकती है अगर आपस में मेल हो, खुशबू आ भी सकती है अगर फूलों में तेल हो। फ्रैगरेंस वाला तेल पा दो तो जो खुशबू आएगी। ਸੋ ਇਹਦੇ 'ਚ ਹੁੰਦਾ ਹੈ ਵੀ ਜਦੋਂ ਤੱਕ, ਔਰ ਇਹ ਆਮ ਹੁੰਦਾ ਹੈ ਵੀ ਚੋਰ ਜਦੋਂ ਤੱਕ ਤਾਂ ਰਲੇ ਹੁੰਦੇ ਨੇ ਉਹ ਵਾਕਈ ਇਹ ਹੁੰਦਾ ਕਿ ਆਪਸ ਵਿੱਚ ਮੇਲ ਹੋ, ਉਹਦੇ 'ਚ ਭੇਤ ਜਿਹੜਾ ਉਹ ਲੁਕਿਆ ਹੁੰਦਾ। ਪਰ ਜਿਉਂ ਹੀ ਉਹ ਲੜ ਪੈਂਦੇ ਨੇ, ਭੇਤ ਖੁੱਲ੍ਹਣਾ ਸ਼ੁਰੂ ਹੋ ਜਾਂਦਾ ਔਰ ਫਿਰ ਸਾਹਮਣੇ ਆ ਜਾਂਦਾ ਕਿ ਵੀ ਇਹ ਅਸੀਂ ਕੀਤਾ, ਉਹ ਅਸੀਂ ਕੀਤਾ। ਹਾਲਾਂ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੈ ਔਰ ਹੁਣ ਵੀ ਨਹੀਂ ਹੈ। ਕਈ ਵਾਰੀ ਜਿਹੜੇ ਲੋਅਰ ਲੈਵਲ ਫੰਕਸ਼ਨਰੀਜ਼ ਹੁੰਦੇ ਨੇ, ਮਿਨਿਸਟਰਸ ਜਾਂ MLAs, ਉਹਨਾਂ ਨੂੰ ਅਸਲੀ ਗੇਮ ਨਹੀਂ, ਅਸਲੀ ਗੇਮ ਤਾਂ ਉਹ ਲਾਲਾ ਬੈਠਾ ਸ਼ਕਲ ਦਾ ਕਾੜਾ ਚੋਰ ਕੇਜਰੀਵਾਲ, ਜਿਹਦੀ ਪੂਰੀ ਜਿਹੜੀ ਹੈ ਉਹ B ਟੀਮ ਹੈ RSS ਦੀ। ਲੇਕਿਨ ਜਿਹੜੇ ਪਾਰਟੀ ਦੇ ਲੇਬਲ ਥੱਲੇ ਜਾਂ ਉਸ ਵੇਲੇ ਜਿਹੜਾ ਲੋਕਾਂ ਦਾ ਰੋਹ ਸੀ ਕਾਂਗਰਸ ਦੇ ਖਿਲਾਫ ਵੀ, ਬਾਦਲ ਅਕਾਲੀ ਦਲ ਦੇ ਖਿਲਾਫ ਵੀ, ਉਹ ਆਮ ਆਦਮੀ ਪਾਰਟੀ ਨੂੰ ਤਾਕਤ ਦੇ ਵਿੱਚ ਲਾਇਆ। 92 MLA ਇਹਨਾਂ ਦੇ ਬਣ ਗਏ। ਹੁਣ ਇਹਨਾਂ ਦਾ ਹੈਲਥ ਮਿਨਿਸਟਰ ਹੈ ਡਾਕਟਰ ਬਲਬੀਰ ਸਿੰਘ, ਹਾਲਾਂਕਿ ਕੋਈ ਸਿੱਖੀ ਸਰੂਪ 'ਚ ਵੀ ਨਹੀਂ ਹੈ। ਉਹਨੇ ਇੱਕ ਬਿਆਨ ਦਿੱਤਾ। ਹੁਣ ਸਾਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਰਿਹਾ ਕਿ ਵੀ ਪੰਜਾਬ ਦੇ ਵਿੱਚ ਇੱਕ ਦਹਾਕਾ ਉਹਨਾਂ ਨੇ ਸਿੱਖ ਨਸਲਕੁਸ਼ੀ ਕੀਤੀ। ਫਿਰ ਉਹਨਾਂ ਨੇ ਸਿਸਟਮੈਟਿਕ ਢੰਗ ਦੇ ਨਾਲ ਲੱਚਰ ਕਲਚਰ, ਲੱਚਰ ਜਿਹਨੂੰ ਸੱਭਿਆਚਾਰ ਦਾ ਨਾਂ ਦਿੱਤਾ ਗਿਆ, ਉਹ ਪ੍ਰਮੋਟ ਕੀਤਾ। ਨਾਲ ਦੀ ਨਾਲ ਉਹਨਾਂ ਨੇ ਡਰੱਗਸ ਪ੍ਰਮੋਟ ਕੀਤੀਆਂ। ਜੋ ਉਹਨਾਂ ਨੇ ਮਨੀਪੁਰ ਮਾਡਲ, ਜਿਹੜਾ ਇਹਨਾਂ ਨੇ ਮਨੀਪੁਰ ਸਭ ਤੋਂ ਜ਼ਿਆਦਾ ਇੱਕ ਸਟੇਜ ਤੇ ਡਰੱਗਸ ਹੁੰਦੀਆਂ ਸੀ ਔਰ ਕਿਉਂਕਿ ਮਨੀਪੁਰ ਦੇ ਵਿੱਚ ਇਨਸਰਜੈਂਸੀ ਸੀ, ਉਹਨੂੰ ਦਬਾਉਣ ਦੇ ਲਈ। ਅੱਜ ਕੱਲ੍ਹ ਉਹੀ ਗੱਲ ਕਸ਼ਮੀਰ 'ਚ ਚੱਲ ਰਹੀ ਹੈ। ਹੁਣ ਕੋਈ ਇਮੈਜਿਨ ਵੀ ਨਹੀਂ ਕਰ ਸਕਦਾ ਵੀ ਕਸ਼ਮੀਰੀ ਨੌਜਵਾਨ ਡੈਡੀਕੇਟਡ ਮੁਸਲਮਾਨ, ਉਹਨਾਂ 'ਚ ਇੰਨਾ ਵੱਡਾ ਤਬਕਾ ਅੱਜ ਨਸ਼ਈ ਹੈ। ਕਿਉਂਕਿ ਜਦੋਂ ਹਕੂਮਤਾਂ ਤੁਹਾਨੂੰ ਨਸ਼ਈ ਬਣਾਉਣ 'ਤੇ ਆ ਜਾਣ, ਅੰਗਰੇਜ਼ਾਂ ਨੇ ਕੀ ਕੀਤਾ, ਸਿੱਖਾਂ ਦੇ ਵਿੱਚ ਵੀ
ਕੋਈ ਸ਼ਰਾਬ ਕੋਈ ਮੁੱਢ ਕਦੀਮੀ ਨਹੀਂ ਸੀ ਬੜੀ ਹੋਈ। ਉਹਨਾਂ ਨੇ ਸਿੱਖ ਫੌਜਾਂ ਦੇ ਵਿੱਚ ਲਿਆਂਦੀ ਸਿਸਟਮੈਟਿਕਲੀ ਅਫੀਮ 1956-57 ਤੱਕ ਤਾਂ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ ਪ੍ਰੋਪਰ ਜਿਹੜੇ ਨੇ। ਇਹਨਾਂ ਨੇ ਅਫੀਮ ਪਾਸੇ ਕਰਕੇ ਸ਼ਰਾਬ ਨੂੰ ਪ੍ਰਮੋਟ ਕੀਤਾ। ਹੁਣ ਜਿਹੜਾ ਕਰੈਕ ਕੋਕੇਨ ਔਰ ਹੈਰੋਇਨ ਔਰ ਹੋਰ ਪਤਾ ਨਹੀਂ ਇਸ ਕਿਸਮ ਦੇ ਆਰਟੀਫਿਸ਼ੀਅਲੀ ਸਿੰਥੈਟਿਕ ਡਰੱਗਸ ਜਿਹੜੇ ਤੁਹਾਡੀ ਯਾਦਾਸ਼ਤ ਵੀ ਮਾਰ ਦਿੰਦੇ ਨੇ, ਜਿਹੜੇ ਤੁਹਾਨੂੰ ਇਸ ਕਿਸਮ ਜਿਹੜਾ ਇਸ ਹੱਦ ਤੱਕ ਜਿਹੜਾ ਉਹ ਪਰੇਸ਼ਾਨ ਕਰਦੇ ਨੇ ਕਿ ਵੀ ਤੁਸੀਂ ਮਰਡਰ ਕਰ ਰਹੇ ਹੋ ਘਰਦਿਆਂ ਦੇ ਪੈਸੇ ਲੈਣ ਦੇ ਲਈ, ਕਿਉਂਕਿ ਉਹ ਟੁੱਟਾ ਹੁੰਦਾ ਨਸ਼ਾ। ਔਰ ਇਹ ਸਿਸਟਮੈਟਿਕਲੀ ਲਿਆਂਦਾ ਗਿਆ। ਔਰ ਤੁਸੀਂ ਇਹ ਦੇਖੋਗੇ ਕਿ ਪੰਜਾਬ ਦੇ ਉਹਨਾਂ ਇਲਾਕਿਆਂ 'ਚ ਜਿੱਥੇ ਸਭ ਤੋਂ ਜ਼ਿਆਦਾ ਜਿਹੜੀ ਹੈ ਮੂਵਮੈਂਟ ਦਾ ਜ਼ੋਰ ਸੀ, ਸਿੰਘ ਕੁਰਬਾਨੀਆਂ ਦੇ ਲਈ ਨਿਕਲ, ਉਹਨਾਂ ਦੇ ਵਿੱਚ ਉਹਨਾਂ ਪਿੰਡਾਂ ਦਾ ਤੁਸੀਂ ਡਾਟਾ ਦੇਖੋਗੇ ਸਭ ਤੋਂ। ਹੁਣ ਇਹ ਜਿਹੜਾ ਇਲਜ਼ਾਮ ਕਿ ਵੀ ਕਿਵੇਂ ਸਿਸਟਮੈਟਿਕਲੀ ਇਹ ਨਸ਼ਾ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਰਾਹੀਂ ਲਿਆਂਦਾ ਗਿਆ, ਉਹ ਮੈਂ ਨਹੀਂ ਕਹਿ ਰਿਹਾ, ਇਹਨਾਂ ਦਾ ਹੈਲਥ ਮਿਨਿਸਟਰ ਬਲਬੀਰ ਸਿੰਘ। ਔਰ ਇਹ ਈਵਨ ਟ੍ਰਿਬਿਊਨ ਦੀ ਹੈਡਲਾਈਨ ਹੈ, ਅਹੈਡ ਆਫ ਮੋਦੀਜ਼ ਵਿਜ਼ਿਟ ਪੰਜਾਬ ਬਲੇਮ ਸੈਂਟਰ ਫਾਰ ਏਡਿੰਗ ਡਰੱਗ ਟ੍ਰੇਡ। ਹੁਣ ਜਦੋਂ ਅਸੀਂ ਆਪਰੇਸ਼ਨ ਹਾਰਡਬਾਲ ਦਾ ਜ਼ਿਕਰ ਕਰਦੇ ਹਾਂ, ਜਿਹੜੀਆਂ 2-3 ਗੱਲਾਂ ਨਿਕਲ ਕੇ ਆਈਆਂ ਕਿ ਭਾਈ ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਵੀ ਹੁਣ ਅਮਰੀਕਾ ਨੇ ਮੰਗੀ ਹੈ, ਲਾਰੈਂਸ ਬਿਸ਼ਨੋਈ ਜਿਹੜਾ ਸਾਬਰਮਤੀ ਜੇਲ੍ਹ ਦੇ ਵਿੱਚ ਗੁਜਰਾਤ ਦੇ ਵਿੱਚ ਰੱਖਿਆ ਹੋਇਆ, ਬੀਜੇਪੀ ਡਬਲ ਇੰਜਨ ਕੀ ਸਰਕਾਰ ਜਿਹਨੂੰ ਕਹਿੰਦੇ ਨੇ ਕਿ ਜੀ ਸਟੇਟ 'ਚ ਵੀ ਸਾਡੇ ਬਣਾਓ, ਸੈਂਟਰ 'ਚ ਤਾਂ ਹੈ ਹੀ, ਉੱਥੇ ਵੀ ਡਬਲ ਇੰਜਨ ਦੀ। ਉਹ ਟਰਾਂਸਨੈਸ਼ਨਲ ਕ੍ਰਿਮੀਨਲ ਵੀ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਵੀ ਜ਼ਿੰਮੇਵਾਰ, ਸਭ ਤੋਂ ਕਰੀਬੀ ਅਮਿਤ ਸ਼ਾਹ ਉਹਦੇ ਰਾਹੀਂ ਆਪਰੇਟ ਕਰਦਾ ਹੈ। ਔਰ ਉਹ ਪੰਜਾਬ ਦੇ ਵਿੱਚ ਡਰੱਗਸ ਦਾ ਵੀ ਸਰਗਣਾ ਔਰ ਮਰਡਰਸ ਦੇ ਲਈ ਵੀ, ਸਿੱਧੂ ਮੂਸੇਵਾਲੇ ਦਾ ਮਰਡਰ ਔਰ ਹਰਦੀਪ ਨਿੱਜਰ ਉਹਦੇ ਮਰਡਰ ਦੇ ਵਿੱਚ ਚਾਰਜ ਕੀਤਾ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ। ਹੁਣ ਕੌਣ ਉਹਨਾਂ ਦੀ ਪੁਸ਼ਤਪਨਾਹੀ ਕਰਦਾ ਤੇ ਡਰੱਗਸ ਫਿਰ ਕੌਣ ਲਿਆ ਰਿਹਾ? ਹੁਣ ਜਦੋਂ ਅਸੀਂ ਪੰਜਾਬ ਦਾ 500-600 ਕਿਲੋਮੀਟਰ ਬਾਰਡਰ ਵਾਹਗਾ ਤੋਂ ਹੁਸੈਨੀਵਾਲਾ ਤੱਕ ਦੇਖਦੇ ਹਾਂ, ਉਹ ਤਾਂ ਬਾਰਬਡ ਤਾਰਾਂ ਲੱਗੀਆਂ ਹੋਈਆਂ, ਇਲੈਕਟ੍ਰਿਕ ਕਰੰਟ ਛੱਡਿਆ ਹੋਇਆ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਗੁਜ਼ਰ ਨਹੀਂ ਸਕਦਾ। ਡਰੱਗਸ ਕਿੱਥੋਂ ਆ ਰਹੀਆਂ ਨੇ? ਹੁਣ ਮੈਂ ਫੋਕਸ ਕਰਾਂ ਇੱਕ ਪਾਸੇ, ਇਹ ਬਿਲਕੁਲ ਠੀਕ ਦਲ ਖਾਲਸਾ ਨੇ ਮੰਗ ਕੀਤੀ ਹੈ। ਦਲ ਖਾਲਸਾ ਸੀਕਸ ਇੰਟਰਨੈਸ਼ਨਲ ਪ੍ਰੋਬ ਆਫਟਰ US ਮੂਵਸ ਟੂ ਐਕਸਟ੍ਰਾਡਾਈਟ ਲਾਰੈਂਸ ਬਿਸ਼ਨੋਈ ਨਿੱਜਰ ਕੇਸ, ਕਿ ਇਕੱਲੀ ਹਰਦੀਪ ਸਿੰਘ ਨਿੱਜਰ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਉਹ ਕੈਨੇਡਾ ਤੱਕ ਮਹਿਦੂਦ ਨਹੀਂ ਹੋਣੀ ਚਾਹੀਦੀ, ਇਹ ਇੰਟਰਨੈਸ਼ਨਲ ਕਿਉਂਕਿ ਇਨਵੋਲਵ ਹੈ। ਅਮਰੀਕਾ ਨੇ ਉਹਦੀ ਐਕਸਟ੍ਰੈਡੀਸ਼ਨ ਮੰਗੀ ਹੈ ਔਰ ਲਾਰੈਂਸ ਬਿਸ਼ਨੋਈ ਦੇ ਆਰਡਰ ਥੱਲੇ ਉਹਦਾ ਕਮਾਂਡਰ ਜਿਹੜਾ ਅਮਰੀਕਾ ਕੈਨੇਡਾ 'ਚ ਗੋਲਟੀ ਬਰਾੜ ਉਹਨੇ ਐਗਜ਼ੀਕਿਊਟ ਕੀਤਾ। ਇਸ ਲਈ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਲੇਕਿਨ ਜਿਹੜੀ ਪੰਜਾਬ ਦਾ ਹੈਲਥ ਮਿਨਿਸਟਰ ਬਲਬੀਰ ਸਿੰਘ ਇਹ ਕਹਿ ਰਿਹਾ ਹੈ, ਔਰ ਇਹ ਟ੍ਰਿਬਿਊਨ ਦੀ ਰਿਪੋਰਟਿੰਗ ਹੈ ਕਿ ਵੀ ਡੇਜ਼ ਅਹੈਡ ਆਫ ਪ੍ਰਾਈਮ ਮਿਨਿਸਟਰ ਮੋਦੀਜ਼ ਵਿਜ਼ਿਟ ਟੂ ਪੰਜਾਬ, ਆਮ ਆਦਮੀ ਪਾਰਟੀ ਹੈਜ਼ ਅਪਡ ਦਾ ਐਂਟੇ against BJP-led center, accusing it of deliberately ignoring Punjab and aiding a gangster lodged in Sabarmati jail, Gujarat, to spread his drug business in the state. कि ਜਿਹੜਾ ਸਾਬਰਮਤੀ 'ਚ ਬਿਠਾਇਆ ਹੋਇਆ ਡਰੱਗਰ ਹੈ, ਗੈਂਗਸਟਰ ਹੈ, ਉਹਦੇ ਰਾਹੀਂ ਪੰਜਾਬ ਦੇ ਵਿੱਚ ਡਰੱਗ ਦਾ ਜਿਹੜਾ ਉਹ ਪੂਰਾ ਵਪਾਰ ਚੱਲ ਰਿਹਾ। State's ruling party has accused center of failing to act when Punjab is being used as a dumping ground for drugs and arms। ਇਸ ਵੇਲੇ ਪੰਜਾਬ ਜਿਹੜਾ ਹੈ ਉਹ ਡੰਪਿੰਗ ਗਰਾਊਂਡ ਬਣਿਆ ਹੋਇਆ ਹੈ ਡਰੱਗਸ ਲਈ ਵੀ, ਹਥਿਆਰਾਂ ਲਈ ਵੀ। The center is not even allowing our flagship health assurance scheme to be implemented in PGI, ਵੀ ਅਸੀਂ ਤਾਂ PGI 'ਚ ਵੀ ਆਪਣੀ ਹੈਲਥ ਸਕੀਮ ਇੰਪਲੀਮੈਂਟ ਨਹੀਂ ਕਰ ਸਕਦੇ। ਔਰ ਇਹ ਪੰਜਾਬ ਦੇ ਲਈ ਇਹ ਇੰਸਟੀਚਿਊਟ ਬਣੀ ਸੀ, ਲੇਕਿਨ ਇਹਦੇ ਬਾਵਜੂਦ ਜਿਹੜਾ ਉਹ ਸਾਡੀ ਕੋਈ ਉੱਥੇ ਪੁੱਛਗਿੱਛ ਨਹੀਂ ਹੈ। ਔਰ ਫਿਰ ਮੋਦੀ ਦਾ ਵਿਜ਼ਿਟ ਦਾ ਜ਼ਿਕਰ ਹੈ ਕਿ ਜੋ ਉਹਨੇ ਰੇਲਵੇ ਸਟੇਸ਼ਨ ਜਲੰਧਰ, ਅਨੰਦਪੁਰ ਸਾਹਿਬ, ਇਹ ਵੋ ਔਰ ਛਾਟਾ ਤੋਂ ਵਾਰਾਣਸੀ ਤੱਕ ਦੀ ਟ੍ਰੇਨ ਦਾ ਉਦਘਾਟਨ ਕਰਨਾ। ਔਰ ਇਸ ਦੇ ਵਿੱਚ ਜਿਹੜਾ ਹੁਣ ਹੈਲਥ ਮਿਨਿਸਟਰ ਪੰਜਾਬ ਦਾ ਕਹਿ ਰਿਹਾ ਇਹ ਕੋਈ ਵਾਰਸ ਪੰਜਾਬ ਦੇ ਜਾਂ ਕੋਈ ਸਿੱਖ ਐਕਟਿਵਿਸਟ ਜਾਂ ਕੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਨੁਮਾਇੰਦਾ ਨਹੀਂ ਕਹਿ ਰਿਹਾ। ਪੰਜਾਬ ਐਂਡ ਇਟਸ ਯੂਥ ਆਰ ਬੀਇੰਗ ਡੈਲੀਬਰੇਟਲੀ ਟਾਰਗੇਟਡ। ਜਿਹੜੀ ਗੱਲ ਅਸੀਂ ਕਹਿ ਰਹੇ ਹਾਂ ਉਹਨਾਂ ਦਾ ਹੈਲਥ ਮਿਨਿਸਟਰ ਪੰਜਾਬ ਦਾ ਕਹਿ ਰਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਜਾਣ ਬੁੱਝ ਕੇ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। Around 80% of the drugs being smuggled from across the international border are being dumped in the state।
ਕਿ ਜਿਹੜੇ ਇੰਟਰਨੈਸ਼ਨਲ ਬਾਰਡਰ ਤੋਂ ਗੁਜਰਾਤ ਦਾ ਅਡਾਨੀ ਪੋਰਟ ਦੇ ਕੋਲ ਹੈ 80% ਡਰੱਗਸ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਹੀ ਡੰਪ ਕੀਤੀਆਂ ਜਾ ਰਹੀਆਂ ਨੇ। That is why new drugs like ice and cocaine are increasingly coming into Punjab। ਹੁਣ ਅਚਾਨਕ ਆਈਸ ਔਰ ਕੋਕੇਨ ਵੱਡੇ ਪੈਮਾਨੇ ਤੇ ਪੰਜਾਬ 'ਚ ਆਉਣੀਆਂ ਸ਼ੁਰੂ ਹੋਈਆਂ ਨੇ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਬਾਰਡਰ ਐਂਡ 50 ਕਿਲੋਮੀਟਰ ਏਰੀਆ ਇਨਸਾਈਡ ਦਾ ਬਾਰਡਰ ਇਜ਼ ਅੰਡਰ ਦਾ ਕੰਟਰੋਲ ਆਫ ਦਾ ਸੈਂਟਰ। ਕਿ ਬਾਰਡਰ ਤੋਂ ਦਾ ਵੀ ਕੰਟਰੋਲ ਸੈਂਟਰ ਦੇ ਕੋਲ ਹੈ ਤੇ 50 ਕਿਲੋਮੀਟਰ ਤੱਕ ਦਾ ਏਰੀਆ ਸੈਂਟਰ ਨੇ ਆਪਣੇ ਕੰਟਰੋਲ 'ਚ ਲਿਆ ਹੈ। ਯੈਟ drugs and arms are being smuggled through drones and are being sold in the state। drones ਆ ਰਹੇ ਨੇ frequently ਔਰ state ਦੇ ਵਿੱਚ drugs ਵਿਕ ਰਹੀ ਹੈ। the center has the wherewithal to intercept those drones carrying illicit payloads। ਕਿ ਉਹਨਾਂ ਕੋਲ ਟੈਕਨੋਲੋਜੀ ਹੈ ਵੀ ਆਪਰੇਸ਼ਨ ਸੰਦੂਰ ਦੇ ਦੌਰਾਨ ਵੀ ਤਾਂ ਉਹਨਾਂ ਨੇ ਇਹ ਰੋਕੇ ਸੀ ਲੇਕਿਨ ਉਹ ਡੈਲੀਬਰੇਟਲੀ ਜਿਹੜੇ ਨੇ ਉਹ ਆਣ ਦੇ ਰਹੇ ਨੇ। ਫਿਰ ਜਦੋਂ ਉਹਨੂੰ ਪੁੱਛਿਆ ਗਿਆ ਹੈਲਥ ਮਿਨਿਸਟਰ ਨੂੰ asked about the recent disclosures made by FBI regarding Punjab gangsters and their cartels, Dr. Balbir Singh, without naming the gangster, said a person sitting in Sabarmati jail of a state which had a double engine government was now accused by an international agency like FBI of running a global drug racket। He was referring to Lawrence Bishnoi। ਉਹਨੇ ਕਿਹਾ ਜੀ ਹੁਣ ਤਾਂ FBI ਨੇ ਕਹਿ ਦਿੱਤਾ ਉਹ ਸਾਬਰਮਤੀ ਜਿਹੜਾ ਬੈਠਾ ਹੈ ਉਹ ਇੰਟਰਨੈਸ਼ਨਲ ਡਰੱਗ ਕਾਰਟੇਲ ਨੂੰ ਰਨ ਕਰ ਰਿਹਾ ਹੈ। ਫਿਰ ਉਹਨੇ ਅੱਗੋਂ ਕਿਹਾ ਕਿ ਦਾ ਸੇਮ ਪਰਸਨ ਇਜ਼ ਆਲਸੋ ਰਨਿੰਗ ਹਿਜ਼ ਇਲਿਸਿਟ ਬਿਜ਼ਨਸ ਇਨ ਪੰਜਾਬ। ਵੀ ਪੰਜਾਬ ਦੇ ਵਿੱਚ ਵੀ ਉਹ ਰਨ ਕਰ ਰਿਹਾ। ਵੀ ਵਾਂਟ ਦਾ ਸੈਂਟਰ ਟੂ ਸੈਂਡ ਦਿਸ ਪਰਸਨ ਟੂ ਏ ਜੇਲ ਇਨ ਪੰਜਾਬ। ਇਹਨੂੰ ਭੇਜੋ ਜ਼ਰਾ ਪੰਜਾਬ। ਅਸੀਂ ਕਹਿੰਦੇ ਵੀ ਵਿਲ ਨਾਟ ਓਨਲੀ ਟਰੀਟ ਹਿਮ ਬਟ ਆਲਸੋ ਰਿਫਾਰਮ ਹਿਮ। ਅਸੀਂ ਉਹਨੂੰ ਜਿਹੜਾ ਸੁਧਾਰ ਦਿਆਂਗੇ ਚੰਗੀ ਤਰ੍ਹਾਂ। ਨਾਟ ਓਨਲੀ ਡਰੱਗਸ ਇਲਿਸਿਟ ਆਰਮਸ ਟੂ ਆਰ ਬੀਇੰਗ ਹੋਮ ਡਿਲੀਵਰਡ ਐਜ਼ ਰਿਵੀਲਡ ਇਨ ਪਟਿਆਲਾ। ਉਹਨਾਂ ਨੇ ਕਿਹਾ ਜੀ ਗੈਰ ਕਾਨੂੰਨੀ ਹਥਿਆਰ ਘਰਾਂ 'ਚ ਡਿਲੀਵਰ ਹੋ ਰਹੇ ਨੇ। ਦਾ ਕੰਸਾਈਨਮੈਂਟ ਹੈਡ ਕਮ ਫਰੋਮ ਮੱਧਿਆ ਪ੍ਰਦੇਸ਼ ਐਨਦਰ ਸਟੇਟ ਹੈਵਿੰਗ ਏ ਡਬਲ ਇੰਜਨ ਗਵਰਨਮੈਂਟ। ਮੱਧ ਪ੍ਰਦੇਸ਼ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਉੱਥੋਂ ਕੰਸਾਈਨਮੈਂਟਸ ਆ ਰਹੀਆਂ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਬਿਨਾਂ ਸੈਂਟਰ ਦੀ ਮਦਦ ਤੋਂ ਇਸ ਨੂੰ ਇਹ ਜਿਹੜੀ ਹੈ ਇਲਿਸਿਟ ਡਰੱਗ ਮੈਨੇਜ ਨੂੰ ਚੈੱਕ ਨਹੀਂ ਕਰ ਸਕਦੇ। ਔਰ ਉਹਨਾਂ ਨੇ ਫਿਰ ਆਪਣਾ ਜਿਹੜਾ ਹੈ ਇਹ ਕਿਹਾ ਕਿ ਜੀ ਅਸੀਂ ਇਹ ਕੀਤਾ 45,000 ਟਿਪਸ ਸਾਨੂੰ ਡਰੱਗ ਸਮਗਲਿੰਗ 'ਤੇ ਆਈਆਂ ਔਰ ਅਸੀਂ 22,800 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੋਇਆ। ਤੁਸੀਂ ਅੰਦਾਜ਼ਾ ਲਾਓ ਕਿੰਨਾ ਕੁ ਪੰਜਾਬ ਹੈ ਔਰ ਕਿਸ ਲੈਵਲ ਦੇ ਉੱਤੇ ਇਹ ਜਿਹੜਾ ਪੰਜਾਬ ਨੂੰ ਉਹਨਾਂ ਨੇ ਨਸ਼ਿਆਂ ਦੇ ਵਿੱਚ ਡੋਬਿਆ ਹੋਇਆ। ਹੁਣ ਤਾਂ ਉਹੀ ਹੈ ਕਿ ਭਾਈ ਸੱਚਾਈ ਛੁਪਾਈ ਹੋਈ ਸੀ ਪਰ ਹੁਣ ਜਿਹੜੀ ਹੈ ਆਪਸ ਵਿੱਚ ਮੇਲ ਨਹੀਂ ਰਿਹਾ ਤੇ ਫੁੱਲਾਂ 'ਚ ਤੇਲ ਮੁੱਕ ਗਿਆ ਤੇ ਅਸਲੀਅਤ ਬਾਹਰ ਆ ਰਹੀ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਂਕ ਯੂ ਬ੍ਰੇਕ ਵਿਊਅਰਸ। ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।